ਖੂਹਾਂ ਤੇ ਜਾਣਾ ਤੁਹਾਡੇ ਪੱਗਾਂ ਬੰਨੀਆਂ ਹੋਣੀਆਂ ਕੋਈ ਇੱਥੇ ਤੁਹਾਡੇ ਅਸੀਂ ਡਰ ਜਾਣਾ। ਤੁਹਾਡਾ ਮੇਕਅਪ ਕਿੱਥੋਂ ਆਇਆ ਸੀ? ਉਹ ਮੇਰਾ ਦੇ ਲਿਆਇਆ ਸੀ। ਕਿੱਥੋਂ? ਮੇਜਰ ਬਰਮਾ ਜਿਹੜੇ ਸਾਡਾ ਸਹੁਰਾ ਸੀ ਨਾ 100 ਏਕੜ ਦਾ ਮਾਲਕ ਸੀਗਾ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਅਸੀਂ ਪੰਜਾਬ ਦੇ ਵਿਸ਼ੇ ਤੇ ਗੱਲ ਕਰਦੇ ਹਾਂ। ਇਹੋ ਜਿਹੇ ਬਜ਼ੁਰਗਾਂ ਨੂੰ ਲੈ ਕੇ ਜਿਨ੍ਹਾਂ ਨੇ ਅੰਨ ਵੰਡਿਆ ਪੰਜਾਬ ਵੇਖਿਆ, ਉਹ ਪੰਜਾਬ ਦੇ ਵਿੱਚ ਕੀ ਹਾਲਾਤ ਸਨ, ਲੋਕ ਆਪਸ ਦੇ ਵਿੱਚ ਕਿੱਦਾਂ ਰਹਿੰਦੇ ਸੀ, ਮੇਲ ਵਰਤਨ ਕਿੱਦਾਂ ਦਾ ਸੀ, ਉਹ ਗੱਲਾਂ ਬਾਤਾਂ ਆਪ ਜੀ ਦੇ ਰੂਬਰੂ ਲੈ ਕੇ ਆਉਂਦੇ ਹਾਂ। ਇਸ ਵੇਲੇ ਅਸੀਂ ਮੌਜੂਦ ਹਾਂ ਲਾਹੌਰ ਸ਼ਹਿਰ ਦੇ ਵਿੱਚ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਅੱਛਾ ਮਾਂ ਜੀ, ਸਭ ਤੋਂ ਪਹਿਲੇ ਦੱਸੋ ਤੁਹਾਡਾ ਨਾਂ ਕੀ ਜੀ? ਇਕਬਾਲ ਬੇਗਮ। ਇਕਬਾਲ ਬੇਗਮ। ਹਾਂਜੀ। ਤੁਹਾਡੀ ਵਾਲਦਾ ਦਾ? ਹਸ਼ਮਤ ਬੀਬੀ। ਹਸ਼ਮਤ ਬੀਬੀ। ਸਾਡੇ ਅੱਬਾ ਜੀ ਦੇ ਸ਼ਬਾਜ਼ ਖਾਨ। ਸ਼ਹਿਬਾਜ਼ ਖਾਨ। ਹਾਂਜੀ, ਮੇਰਾ ਤਾਇਆ ਸੀ ਉਹ ਲੰਬੜਦਾਰ ਸੀਗਾ। ਲੰਬੜਦਾਰ ਸੀ। ਨਾਮ ਕੀ ਸੀ ਉਹਦਾ? ਸਮਾਨ ਖਾਂ। ਇੱਕ ਦੋਨੋਂ ਭਰਾ ਤਾਏ ਦਾ ਖਰੇ ਕੀ ਨਾਂ ਸੀ? ਸਮਾਨ ਖਾਂ ਸੀ। ਅੱਛਾ। ਤੇ ਮੇਰੇ ਅੱਬਾ ਜੀ ਦੇ ਸੀਗਾ। ਅੱਛਾ ਬਜ਼ੁਰਗੋ, ਇਸ ਵੇਲੇ ਆਪਾਂ ਜਿੱਥੇ ਬੈਠੇ ਹਾਂ ਇਹ ਸ਼ਹਿਰ ਦਾ ਕੀ ਨਾਂ? ਇਹ ਲਾਹੌਰ ਆ ਨਾ। ਲਾਹੌਰ। ਤੇ ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਅਸੀਂ ਉਧਰੋਂ ਆਏ ਹਾਂ, ਇੰਡੀਆ ਚੋਂ। ਇੰਡੀਆ ਚੋਂ ਆਪਣੇ ਚ। ਹਾਂਜੀ। ਹਾਂ। ਸਾਡਾ ਵਤਨ ਇੰਡੀਆ ਚੋਂ ਆਏ ਸੀ ਤੇ ਮੇਰੇ ਦੇਰ ਜੇਠ ਤੇ ਮੇਰੇ ਸਹੁਰੇ ਫੌਜ ਦੇ ਫੌਜ ਮੇਜਰ ਸੀਗਾ। ਅੱਛਾ। ਹਾਂਜੀ। ਅੱਛਾ, ਇਸ ਵੇਲੇ ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ? ਉਮਰ ਤਾਂ ਮੇਰੀ 100 ਹੀ ਹੋਈ, ਕੁਛ 1 ਸਾਲ 2 ਘੱਟ ਹੋਏਗੀ। ਮਾਸ਼ਾਅੱਲਾ, ਮਤਲਬ ਪੂਰੀ ਸਦੀ ਇੱਕ ਵੇਖ ਲਈ ਹੈ। ਜਦੋਂ ਅਸੀਂ ਆਏ ਹਾਂ ਨਾ ਉਧਰੋਂ ਜੀ ਸਾਡੇ ਬਦਲ ਤੇ ਮੇਰੇ ਬੇਟਾ ਸੀ ਕੁਚੜ। ਅੱਛਾ। ਹਾਂਜੀ, ਮੇਰੀ ਸ਼ਾਦੀ ਹੋ ਗਈ ਸੀ। ਮੇਰੀ ਸ਼ਾਦੀ ਇੰਡੀਆ 'ਚ ਹੀ ਹੋਈ ਸੀ। ਅੱਛਾ। ਮੇਰਾ ਬੇਟਾ ਸੀ। ਅੱਛਾ। ਅੱਛਾ, ਉੱਥੇ ਜਿਹੜਾ ਤੁਹਾਡਾ ਇੰਡੀਆ 'ਚ ਪਿੰਡ ਸੀਗਾ? ਹਾਂਜੀ, ਮਨਸੂਰਪੁਰ ਬਟਾਲਾ। ਮਨਸੂਰਪੁਰ ਬਟਾਲਾ। ਮਨਸੂਰਪੁਰ ਜਿਹੜਾ ਤੁਹਾਡਾ ਦੋਲੀ ਕੀ ਦੂੜੇ ਸੀ। ਅੱਛਾ। ਉਹਨਾਂ ਦੇ ਜਿਹੜੇ ਸਾਡੇ ਹਸਾਏ ਸੀ ਨਾ, ਜਿਹੜੇ ਸਿੱਖ ਸਿਪਾਹੀ ਸੀ, ਛੱਤਾਂ ਸਾਡੀਆਂ ਇੱਕੋ ਹੀ ਸੀਗੀਆਂ। ਛੱਤਾਂ ਸਾਂਝੀਆਂ ਸੀਗੀਆਂ? ਸਾਂਝੀ, ਹਾਂ। ਤੇ ਨਾਲ ਹੀ ਆ ਉਹਨਾਂ ਦਾ ਸਿੱਖਾਂ ਦਾ ਘਰ ਸੀਗਾ। ਉਹਦੀਆਂ ਵੀ 3 ਧੀਆਂ ਸੀਗੀਆਂ ਤੇ 2 ਪੁੱਤਰ ਸੀ। ਅੱਛਾ। ਤੇ ਅਸੀਂ ਵੀ 3 ਭੈਣਾਂ ਸੀ ਤੇ ਇੱਕ ਸਾਡਾ ਭਾਈ ਸੀ, ਉਹ ਮੇਰੇ ਭਤੀਜਾ। ਨਾਲ ਕਿਹਦਾ ਘਰ ਸੀਗਾ? ਹਾਂਜੀ। ਘਰ ਕਿਹਦਾ ਸੀ? ਸਿੱਖ ਦਾ ਨਾਂ ਯਾਦ ਆ? ਉਹਦੇ ਪੁੱਤਰਾਂ ਦਾ ਯਾਦ, ਸਿੱਖ ਦਾ ਯਾਦ। ਚਲੋ ਉਹਦੇ ਪੁੱਤਰਾਂ ਦਾ ਦੱਸ ਦਿਓ। ਨੇ ਬੇਟੀਆਂ ਦਾ ਯਾਦ ਆ। ਪੁੱਤਰ ਉਹਦੇ ਕੈਨੇਡਾ ਰਹਿੰਦੇ ਹੁੰਦੇ ਸੀ। ਅੱਛਾ, ਉਸ ਵੇਲੇ? ਉਦੋਂ ਦੇ ਮੁਲਕ ਚ। ਅੱਛਾ। ਉਹਨਾਂ ਦੀ ਔਲਾਦ ਨਾ ਕੈਨੇਡਾ ਰਹਿੰਦੀ ਹੁੰਦੀ ਸੀ। ਅੱਛਾ। ਬੱਚਿਆਂ ਦੇ ਕੀ ਨਾਂ ਸੀ ਉਹਨਾਂ ਦੇ? ਬੱਚਿਆਂ ਦੇ 2 ਬੱਚੇ ਸੀ ਤੇ 3 ਬੇਟੀਆਂ ਸੀ। ਅੱਛਾ। ਸਾਡੀਆਂ ਸਹੇਲੀਆਂ ਦੇ ਨਾਂ ਮੁੰਡਿਆਂ ਦੇ ਨੇ। ਅੱਛਾ, ਸਹੇਲੀਆਂ ਦੇ ਦੱਸ ਦਿਓ। ਇੱਕ ਨੇ ਜੀਤੋ ਸੀਬੋ ਤੇ ਇੱਕ ਨਾ ਖਰੇ ਕੀ ਨਾਂ ਸੀ। ਜਿਹੜਾ ਤੁਸੀਂ ਪਿੰਡ ਦੱਸਿਆ ਮਨਸੂਰਪੁਰ ਬਟਾਲਾ, ਦੋਲੀ ਕੀ ਦੂੜੇ। ਹਾਂ। ਅੱਛਾ। ਉੱਥੇ ਉਹਨਾਂ ਦੀਆਂ ਸਾਡੇ ਜਿਹੜੇ ਸਾਡੇ ਵਸਾਏ ਸਿੱਖ ਸੀ ਨਾ, ਉਹਨਾਂ ਦੀਆਂ ਬੇਟੀਆਂ ਦੋਲੀ ਕੀ ਵਿਆਹੀਆਂ ਸੀ। ਜਿਹਦਾ ਪਿੰਡ ਨਹੀਂ ਛੋਟੇ ਹੁੰਦੇ ਸੀ। ਇੱਧਰ ਸਰਾਲਾ ਨਾਜਕਾ, ਇੱਧਰ ਦੋਲੀ ਕੀ ਦੂੜੇ, ਉਹਨਾਂ ਦੀਆਂ ਧੀਆਂ ਵਿਆਹੀਆਂ ਜੇ ਫੁੱਫੀਆਂ। ਅੱਛਾ। ਉਹਨਾਂ ਦੀਆਂ ਤਹਿਸੀਲ ਕਿਹੜੀ ਸੀ ਇਹ? ਹਾਂਜੀ। ਤਹਿਸੀਲ ਕਿਹੜੀ ਸੀ? ਤਹਿਸੀਲ ਦਾ ਪਤਾ ਕਿਹੜੀ ਸੀ? ਨਹੀਂ, ਇਹ ਨਹੀਂ ਮੈਨੂੰ ਪਤਾ। ਅੱਛਾ। ਜ਼ਿਲ੍ਹੇ ਦਾ ਪਤਾ ਹੋਣਾ? ਜ਼ਿਲ੍ਹਾ ਕਿਹੜਾ ਪੈਂਦਾ ਸੀ? ਜ਼ਿਲ੍ਹਾ ਸਾਡਾ ਜਲੰਧਰ ਹੈ। ਜਲੰਧਰ। ਠੀਕ ਹੋ ਗਿਆ। ਜ਼ਿਲ੍ਹਾ ਜਲੰਧਰ। ਤੇ ਸਰਾਲਾ ਸੀ ਇੱਕ, ਮਨਸੂਰਪੁਰ ਬਟਾਲਾ, ਉੱਥੇ ਵੀ ਸਿੱਖ ਰਹਿੰਦੇ ਸੀ। ਅੱਛਾ। ਜਿਹੜਾ ਸਾਡਾ ਪਿੰਡ ਸੀ ਮਨਸੂਰਪੁਰ ਬਟਾਲਾ, ਜਿੱਥੇ ਤੁਹਾਡਾ ਜਨਮ ਹੋਇਆ। ਮਨਸੂਰਪੁਰ ਬਟਾਲਾ। ਅੱਛਾ। ਉੱਥੇ ਲੋਕਾਂ ਦਾ ਰਹਿਣ ਬਹਿਣ, ਮੇਲ ਜੋਲ ਵਰਤਣ? ਨਾ ਚੌਧਰੀ ਬੰਦੇ ਸੀ। ਮੇਰੀ ਬੇਟੀ ਦਾ ਜਿਹੜਾ ਸਾਡਾ ਸਹੁਰਾ ਸੀ ਨਾ 100 ਏਕੜ ਦਾ ਮਾਲਕ ਸੀਗਾ। ਅੱਛਾ। ਛੱਤਾਂ ਸਾਡੀਆਂ ਸਿੱਖਾਂ, ਸਾਡੇ ਕੋਈ ਸਿੱਖਾਂ ਦਾ ਘਰ ਸੀ। ਪੂਰੇ ਪਿੰਡ 'ਚ ਇੱਕ ਹੀ ਘਰ ਸੀ? ਇੱਕ ਇਹਦੇ ਪਾਸੇ, ਇੱਕ ਮਨਸੂਰਪੁਰ ਬਟਾਲਾ ਸੀ। ਹਾਂ। ਬਟਾਲਾ ਸਾਡਾ ਤਾਂ ਜਿਹੜੇ ਦੂਜੇ ਪਾਸੇ ਤੁਹਾਡੇ ਭਾਈ ਮਹਿਮਦ ਗੁੱਟੀਆਂ ਵਾਲੇ ਉਹ ਰਹਿੰਦੇ ਨੇ। ਅੱਛਾ। ਤੇ ਉਹਨਾਂ ਦੀਆਂ ਬੇਟੀਆਂ ਸਾਡੀਆਂ ਸਹੇਲੀਆਂ ਹੁੰਦੀਆਂ। ਅੱਛਾ। ਆਪਸ ਦੇ ਵਿੱਚ ਉਸ ਵੇਲੇ ਮੇਲ ਜੋਲ ਕਿੱਦਾਂ ਦਾ ਸੀ? ਸਿੱਖਾਂ ਦੇ ਘਰ ਜਿਹੜੇ 1-2 ਰਹਿੰਦੇ ਸੀ ਤੁਹਾਡੇ ਪਿੰਡ 'ਚ? ਨਹੀਂ, ਬਹੁਤ ਸੋਹਣਾ ਨਾ। ਅਸੀਂ ਉਹਨਾਂ ਦੇ ਘਰ
ਸੌ ਜਾਣਾ ਤਾਂ ਉਹਨਾਂ ਦੇ ਦਾਦੇ ਨੇ ਕਹਿਣਾ ਇਹ ਕੌਣ ਫਿਰਦੀਆਂ, ਤੁਸੀਂ ਚੌਂਕੀਆਂ ਤੇ ਨਹੀਂ ਨਾ ਫਿਰਨ ਦਿੰਦੇ ਸੀ। ਅੱਛਾ। ਆ ਤੁਹਾਡੇ ਚੁੱਲ੍ਹੇ ਚੌਂਕੇ ਨਹੀਂ ਸੀ ਹੁੰਦੇ, ਹਾਂਜੀ ਹਾਂਜੀ, ਜਿੱਥੇ ਖਾਣਾ ਪਕਾਉਂਦੇ, ਸਾਨੂੰ ਉੱਥੇ ਨਹੀਂ ਸੀ ਜਾਣ ਦਿੰਦੇ ਹੁੰਦੇ। ਅੱਛਾ। ਹਾਂ। ਅੱਛਾ। ਤੇ ਉਹਨਾਂ ਦਾ ਦਾਦਾ ਸੀ, ਤੇ ਉਹ ਜਿਹੜਾ ਉਹਨਾਂ ਦੇ ਡੈਡੀ ਸੀ ਬੱਚਿਆਂ ਦੇ, ਉਹ ਕੈਨੇਡਾ ਰਹਿੰਦੇ ਸੀ। ਅੱਛਾ। ਤੇ ਉਹਦਾ ਦਾਦਾ ਮਸੂਰਪੁਰ ਬਡਾਲਾ ਦੋਲੀ ਕੀ ਦੂੜੇ, ਉਹ ਤੁਹਾਡੇ ਭਾਈ ਸੀ। ਉਹਨਾਂ ਦੀਆਂ ਧੀਆਂ ਜਿਹੜੀਆਂ ਭੈਣਾਂ, ਉਹ ਦੋਲੀ ਕੇ ਵਿਆਹੀਆਂ ਸੀ ਦੂੜੇ। ਜਿਹੜੀ ਉਹਨਾਂ ਦੀਆਂ ਧੀਆਂ ਉਹ ਇੱਧਰ ਜਲੰਧਰ ਨਾਲ ਦੇ ਪਾਸੇ ਵਿਆਹੀਆਂ ਸੀ। ਹਾਂਜੀ, ਸਾਡੀਆਂ ਸਹੇਲੀਆਂ ਜਿਹੜੀਆਂ। ਅੱਛਾ, ਜਦੋਂ ਕੋਈ ਜਿਸ ਤਰ੍ਹਾਂ ਈਦਾਂ ਆਉਂਦੀਆਂ ਨੇ, ਸ਼ਿਵਰਾਤਾਂ ਹੁੰਦੀਆਂ ਨੇ, ਗੁਰਪੁਰਬ ਹੁੰਦੇ ਨੇ, ਤੇ ਉਹ ਜਾਂਦੇ ਰਹਿੰਦੇ ਸੀ ਉੱਥੇ ਸਿੱਖਾਂ ਦੇ ਘਰਾਂ 'ਚ? ਹਾਂ, ਘਰਾਂ ਅਸੀਂ ਰਾਤ ਨੂੰ ਖੇਲਣਾ ਉਹਨਾਂ ਦੇ ਘਰ। ਅੱਛਾ। ਉਹ ਵੀ 3 ਭੈਣਾਂ, ਅਸੀਂ ਵੀ 3 ਭੈਣਾਂ ਸੀ। ਤੇ ਇੱਕ ਉਹਨਾਂ ਦਾ ਦਾਦਾ ਜੀ ਦਾ ਨਾਮ ਸਿੰਘ, ਉਹਦਾ ਨਾਮ ਸੀ ਨਾਮ ਸਿੰਘ, ਨਾਮ ਸਿੰਘ, ਹਰਨਾਮ ਸਿੰਘ, ਹਰਨਾਮ ਸਿੰਘ। ਅੱਛਾ। ਤੇ ਇੱਕ ਸਾਡੇ ਘਰ ਛੱਤਾਂ ਦੇ ਨਾਲ ਉਹਦੇ ਘਰ ਸੀਗਾ। ਤੇ ਇੱਕ ਸਿੱਖ ਤੁਹਾਡੇ ਸਿੱਖ ਜਿਹੜੇ ਤੁਹਾਡੇ ਵਰਗੇ, ਉਹਨਾਂ ਦਾ ਦੂਜੇ ਪਾਸੇ। ਸਾਨੂੰ ਉਹਨੇ ਸਿਖਾਉਂਦੇ ਕੁਛ ਵੀ ਕਹਿੰਦੇ, ਅਸੀਂ ਉਹਨਾਂ ਦੇ ਘਰੀ, ਤੁਸੀਂ ਚੌਂਕੀਆਂ ਤੇ ਨਹੀਂ ਸੀ ਨਾ ਚੰਨ ਦਿੰਦੇ ਹੁੰਦੇ, ਅਸੀਂ ਰਾਤ ਨੂੰ ਚੌਂਕੀਆਂ ਤੇ ਚੱਲ ਜਾਣਾ। ਤੇ ਉਹਦੇ ਦਾਦਾ ਨੇ ਕਹਿਣਾ, ਇਹਦੇ ਚੋ ਉਹਦੀ ਪੋਤੀ ਜਿਹੜੀ ਆ, ਇਹਦੇ ਚੋ ਕੌਣ ਫਿਰਦੇ ਆ? ਉਹਨੇ ਕਹਿਣਾ, ਬਾਪੂ ਜਾਇਆ ਕਿਸੇ ਕਾਮੇ, ਮੈਂ ਉਹਨੂੰ ਕੱਢਦੀ ਆ ਤਾਂ ਫਿਰ ਤੁਸੀਂ ਲੋਕ ਸਾਨੂੰ ਚੌਂਕੀਆਂ ਦੇ ਅਸੀਂ ਚੰਨ ਦਿੰਦੇ ਹੁੰਦੇ। ਅੱਛਾ, ਵੈਸੇ ਮਤਲਬ ਕਿ ਮੈਂ ਤੁਹਾਡੇ ਕੋਲ ਫਿਰ ਉਹੀ ਸਵਾਲ ਪੁੱਛ ਰਿਹਾ ਕਿ ਕਦੀ ਕੋਈ 47 ਤੋਂ ਪਹਿਲੇ ਇੱਦਾਂ ਤੇ ਨਹੀਂ ਹੋਇਆ ਕਿ ਤੁਹਾਡੇ ਪਿੰਡ 'ਚ ਸਿੱਖਾਂ ਨੇ ਮੁਸਲਮਾਨਾਂ ਨੂੰ ਕੁਛ ਆਖਿਆ ਹੋਵੇ, ਜਾਂ ਮੁਸਲਮਾਨਾਂ ਨੇ ਸਿੱਖਾਂ ਨੂੰ ਕੋਈ ਗੱਲਬਾਤ? ਨਹੀਂ, ਕੋਈ ਆਪਸ 'ਚ ਮਤਲਬ ਪ੍ਰੇਮ ਪਿਆਰ ਵਧੀਆ ਸੀ? ਹਾਂ, ਬੜੇ। ਸਾਡੇ ਪਿੰਡ 'ਚ ਨਾ ਮਨਸੂਰ ਬਡਾਲਾ ਆ, ਸਾਰੇ ਰਾਜਪੂਤ ਚੌਧਰੀ ਸੀਗੇ। ਅੱਛਾ। ਤੇ ਤੁਹਾਡੇ ਘਰ 2 ਸਾਡੀ ਹਾਲ ਸੀਗੇ, ਛੱਤਾਂ ਸਾਡੀਆਂ ਸਾਂਝੀਆਂ ਸੀ। ਤੇ ਇੱਕ ਘਰ ਜਿੱਦਾਂ ਹੁਣ ਦੂਜੇ ਪਾਸੇ ਠੀਕ ਹੋ ਗਏ 3 ਘਰ ਸੀ ਸਾਰੇ। ਉਹ ਵੀ ਫਿਰ ਜਵਾਨ ਹੋ ਗਏ ਤੇ ਫਿਰ ਕੈਨੇਡਾ ਆ ਗਏ। ਕਿੱਦਾਂ ਤੁਹਾਡਾ ਵਿਆਹ ਕਿੱਦਾਂ ਹੋਇਆ ਉਸ ਵੇਲੇ? ਕਿੱਦਾਂ ਵਿਆਹ ਹੋ ਗਿਆ ਸੀ, ਉਹੀ ਸਾਨੂੰ ਦੱਸ ਦਿਓ। ਸਾਡੀਆਂ ਸ਼ਾਦੀਆਂ ਹੋਈਆਂ ਏਦਾਂ ਵੀ ਪਿੰਡ ਦੇ ਵਿੱਚ ਮੈਂ ਵਿਆਹੀਆਂ ਆ। ਜਿਹੜੇ ਮੇਰੇ ਸਹੁਰਾ 100 ਏਕੜ ਦਾ ਮਾਲਕ ਸੀਗਾ, ਤੇ ਉਹਦੇ 7 ਖੂਹ ਸੀਗੇ। ਅੱਛਾ। ਮੇਰੇ ਸਹੁਰੇ ਦੇ ਜ਼ਮੀਨ ਬੜੀ ਸੀ ਨਾ, ਤੇ ਅਸੀਂ ਫਿਰ ਜਵਾਨਾਂ ਹੋ ਗਈਆਂ ਤੇ ਉਹ ਪਿੰਡ 'ਚ ਵਿਆਹੀਆਂ ਸੀ। ਨਹੀਂ, ਪਿੰਡ ਦੇ ਵਿੱਚ ਵਿਆਹ ਕਿੱਦਾਂ ਦਾ ਤੁਹਾਡਾ ਹੋਇਆ? ਨਹੀਂ, ਵਿਆਹ ਸਾਡੇ ਜੰਜਾਂ ਬਾਜੇ ਵੱਜਦੇ ਆ, ਜੰਜਾਂ ਆਉਂਦੀਆਂ। ਉਸ ਵੇਲੇ ਵੀ ਇਹ ਬਾਜੇ ਬੂਜੇ ਵੱਜਦੇ ਸੀ? ਹਾਂਜੀ। ਅੱਛਾ। ਜੰਜਾਂ ਆਉਂਦੀਆਂ ਆ, ਉਹ ਇਜਾਜ਼ਤ ਤੋਰੀ ਆਉਂਦੇ, ਮੁੰਡਾ ਸਿਹਰੇ ਲਾ ਕੇ ਆਉਂਦਾ ਮੋਹਰੇ, ਸਾਡੇ ਦਾਦੇ ਪੋਤੇ ਖੜੇ ਹੁੰਦੇ। ਤੁਹਾਡਾ ਮੇਕਅਪ ਕਿੱਥੋਂ ਆਇਆ ਸੀ? ਉਹ ਮੇਰਾ ਦੇ ਲਿਆਇਆ ਸੀ। ਕਿੱਥੋਂ? ਮੇਜਰ ਬਰਮਾ 'ਚ। ਬਰਮਾ 'ਚ ਮੇਕਅਪ ਲਿਆਇਆ। ਸਾਡੀਆਂ 2 ਭਰਾਵਾਂ ਦੀਆਂ ਇਕੱਠੀਆਂ ਚਾਦੀਆਂ ਹੋਈਆਂ ਸੀ, ਤੇ ਸਾਨੂੰ ਤਾਂ ਉਦੋਂ ਸੁਰਖੀਆਂ ਵੀ ਸੀ ਲਾਉਣੀਆਂ ਆਉਂਦੀਆਂ। ਅੱਛਾ। ਅਸੀਂ ਸਾਦੇ ਲੋਕ ਸੀਗੇ, ਐਵੇਂ ਕਹੀਏ ਚੰਗੇ ਸਾਦੇ ਲੋਕ ਸੀ। ਬਰਮਾ ਤੋਂ ਤੁਹਾਡਾ ਮੇਕਅਪ ਆਇਆ? ਬਰਮਾ 'ਚ ਹੈ, ਅਸੀਂ ਚੰਗੇ ਸੀ, ਪਰ ਅੱਛੇ ਲੋਕ। ਤੁਸੀਂ ਲੋਕ ਸਾਡੇ ਨਾਲ ਧੀਆਂ ਵਾਂਗ, ਉਹਨਾਂ ਨੇ ਕਹਿਣਾ ਸਾਡੀਆਂ ਧੀਆਂ ਹੈ। ਜਦੋਂ ਅਸੀਂ ਘਰੋਂ ਨਿਕਲੇ ਨਾ, ਇਹਨਾਂ ਦੇ ਅੱਬਾ ਜੀ ਨਾ ਸਿੱਖਾਂ ਦੇ ਨਾਲ ਗਰੁੱਪਾਂ 'ਚ ਸੀ। ਅੱਛਾ। ਤੇ ਮੇਰਾ ਦੇਸ਼ ਸੀਗਾ ਮੇਜਰ। ਅੱਛਾ। ਮੈਨੂੰ ਤਾਂ ਲੈ ਵੀ ਅਸੀਂ ਆਪਣੀ ਨਸਲ ਬਚਾਈਏ, ਕਿ ਮੇਰੇ ਬੇਟਾ ਸੀ ਪਹਿਲਾਂ ਹੀ ਹੋਇਆ। ਤੇ ਉਹ ਮੈਨੂੰ ਕਹਿੰਦਾ ਤੂੰ ਬੈਠ, ਤੇ ਅਸੀਂ ਕੋਈ ਸਾਡੀ ਨਸਲ ਬਚ ਜਾਏਗੀ। ਮੇਰੇ ਬੇਟਾ ਸੀ 2-3 ਮਹੀਨੇ। ਅੱਛਾ। ਅੱਛਾ, ਜਿਹੜੇ ਅਸੀਂ ਬਸ ਮੇਰੇ ਦੇਰ ਮੇਜਰ ਸੀਗਾ, ਸਾਨੂੰ ਬਹਾ ਲਿਆ ਧੱਕੇ ਨਾਲ, ਮੇਰੀ ਸੱਸ ਵੀ, ਮੇਰੀ ਨਨਾਣ ਵੀ, ਤੇ ਮੇਰਾ ਦੇਰ ਵੀ। ਜਿਲੇ ਅਸੀਂ ਜਦੋਂ ਉੱਠ ਕੇ ਇੱਦਾਂ ਜਲੰਧਰ 2-3 ਮੀਲ ਦੇ ਫਾਸਲੇ ਸਿੱਖਾਂ ਦਾ ਗਰੁੱਪ ਸੀ ਤੁਹਾਡਾ। ਅੱਛਾ। ਜਿਲਾ ਸਿੱਖਾਂ ਦਾ ਗਰੁੱਪ ਰਿਹਾ ਤਾਂ ਮੇਜਰ ਮੇਰਾ ਦੇਰ ਕਹਿੰਦਾ, ਭਾਬੀ ਤੂੰ ਹੀ ਉੱਠ ਕੇ ਜਾ, ਮੈਂ ਤਾਂ ਉਹਨਾਂ ਕੋਲ ਸਿੱਖਾਂ ਕੋ, ਅਸੀਂ ਤੁਹਾਡੇ ਕੋਲ ਡਰਦੇ ਹੁੰਦੇ ਸੀ। ਸਾਡਾ ਇੱਜ਼ਤ ਉਹਨਾਂ ਨੇ ਬੜੀ ਕੀਤੀ ਆ। ਮੈਨੂੰ ਮੇਰਾ ਦੇਰ ਮੇਜਰ ਕਹਿੰਦਾ, ਭਾਈ ਭਾਬੀ ਤੂੰ ਹੀ ਜਾਣਾ, ਮੈਂ ਨਹੀਂ ਉਹ 'ਚ ਜਾਣਾ। ਸਾਡੇ ਦੋਲੀ ਕੀ ਦੂੜੇ ਆ, ਉਹ ਲੋਕ ਅਸੀਂ ਗਰੁੱਪਾਂ 'ਚ ਖੜੇ।
ਤੇ ਜਿਲੇ ਫਿਰ ਮੈਂ ਮੇਰਾ ਇੱਕ ਬੇਟਾ ਸੀਗਾ 2 ਮਹੀਨਿਆਂ ਦਾ, ਉਹ ਮੈਂ ਆਪਣੀ ਸੱਸ ਨੂੰ ਫੜਾ ਕੇ ਤਾਂ ਮੇਜਰ ਕਹਿੰਦਾ ਮੇਰੇ ਦੇਰ ਉਹ ਅਬ ਖੜੇ ਤੇ ਵਿੱਚ ਅੱਲਾ ਬਖਸ਼ਾ ਮੇਰੇ ਹਸਬੈਂਡ ਦਾ ਨਾਮ। ਅੱਛਾ। ਮੈਂ ਉਸ ਸਿੱਖਾਂ ਦੇ ਗਰੁੱਪ 'ਚ ਚੱਲ ਗਈ। ਅੱਛਾ। ਸਾਡੇ ਕੋਲ ਫੌਜ ਸੀਗੀ ਨਾ। ਅੱਛਾ। ਮੇਰੇ ਦੇਰ ਨੇ ਫੌਜ ਆਂਦੀ ਹੋਈ ਸੀ, ਉੱਥੇ ਬੈਠੇ ਤੁਹਾਡੇ ਨਾਲ ਸਿੱਖਾਂ ਦੇ ਨਾਲ। ਮੈਂ ਉੱਥੇ ਜਾ ਕੇ ਚਲ ਗਈ ਤੇ ਉਹ ਇਹਨਾਂ ਦੇ ਅੱਬਾ ਜੀ ਕਹੇਗੇ ਤੂੰ ਕਿੱਥੋਂ ਆ ਗਈ, ਤੂੰ ਕਿੱਥੋਂ? ਮੈਂ ਕਿਹਾ ਮੈਂ ਮੁੰਡਾ ਮੇਰੇ ਕੋਲ ਜਵੇਦ ਸੀਗਾ ਛੋਟਾ ਜਿਹਾ, ਉਹ ਮੈਂ ਆਪਣੀ ਇਹਨਾਂ ਨੇ ਸੱਸ ਦੇ ਕੋਲ ਛੱਡ ਕੇ ਤੇ ਮੈਂ ਤੁਹਾਡੇ ਸਿੱਖਾਂ ਦੇ ਗਰੁੱਪ 'ਚ ਆ ਗਈ। ਮੈਂ ਉਹਨੂੰ ਬਾਹੋਂ ਫੜਿਆ ਤੁਹਾਡੇ ਗਰੁੱਪਾਂ 'ਚ। ਉਹ ਕਹਿੰਦੇ ਸੀ ਲੰਬੜਿਆਂ ਦੀਆਂ ਧੀਆਂ ਆ ਤੇ ਸਾਡੀਆਂ ਵੀ ਧੀਆਂ। ਮੇਰਾ ਤਾਇਆ ਮੇਰੇ ਅੱਬਾ ਜੀ ਲੰਬੜ ਸੀਗੇ। ਅੱਛਾ। ਸਾਰੇ ਸਾਡੇ ਜੀਆਂ ਨੂੰ ਅੱਲਾ ਦੀ ਖੈਰ ਸੀ। ਅਸੀਂ ਘਰੋਂ ਉੱਠੇ ਆ ਤੇ ਲਾਹੌਰ ਆ ਕੇ ਬਹਿ ਗਏ। ਅੱਛਾ। ਲਾਹੌਰ ਕੋਠੀਆਂ ਤੁਹਾਡੇ ਵਰਗੀਆਂ ਦੀਆਂ ਸਾੜੀਆਂ ਕੱਪੜੇ ਤੁਸੀਂ ਲੋਕ ਉਹਨਾਂ ਨੇ ਨਾ ਕੋਈ ਨਹੀਂ ਚੱਕਿਆ ਸੀ। ਜਿਹੜੇ ਅਸੀਂ ਜਲੰਧਰ ਆ ਕੇ ਬੈਠੇ ਆ ਤੇ ਅਸੀਂ ਫਿਰ ਸਾਨੂੰ ਕੋਠੀ ਦਿੱਤੇ। ਮੇਜਰ ਮੇਰਾ ਦੇਰ ਸੀ ਨਾ, ਉਹਨਾਂ ਨੇ ਕਿਹਾ ਆਹ ਕੋਠੀ ਤੁਸੀਂ ਲੈ ਲਓ ਤੇ ਆਪਣਾ ਬੱਚੇ ਬਹਾਲ ਲਓ ਜਿਵੇਂ ਸਾਰੇ। ਮੈਂ ਸੀ, ਮੇਰੀ ਨਨਾਣ ਸੀ, ਮੇਰੀ ਸੱਸ ਸੀ, ਮੇਰਾ ਅੱਲਾ ਕਰੇ ਸਹੁਰਾ ਸੀ, 5 ਦੇਰ ਜੇਠ ਸੀਗੇ, 5 ਸੀ ਮੇਰੇ ਤੇ ਉਹ ਵੀ ਸਾਰੇ। ਅਸੀਂ ਫਿਰ ਬਹਿ ਗਏ ਤੇ ਸਾਨੂੰ ਨਾ ਉੱਥੋਂ ਮੇਰੇ ਦੇਰ ਮੇਜਰ ਨੇ ਨਾ ਫੌਜ ਘੱਲੀ। ਅਸੀਂ ਜੰਦੇ ਤੋੜ ਕੇ ਤੇ ਬਹਿ ਗਏ। ਤੁਹਾਡੇ ਘਰ ਸੀਗੇ ਸਿੱਖਾਂ ਦੇ ਘਰ, ਜਿਹਨਾਂ ਦੀ ਗੁੱਟੀਆਂ ਹੋਣ ਮੈਂ ਉਹਨਾਂ ਦਾ ਪਤਾ ਮੈਂ ਨਹੀਂ ਤੇ। ਅੱਛਾ। ਵੈਸੇ ਤੁਹਾਨੂੰ ਉੱਥੋਂ ਪਿੰਡੋਂ ਉਠਾਇਆ ਗਿਆ ਨਾ ਜਾਂ ਆਪ ਉੱਠੇ? ਜਦੋਂ ਅਸੀਂ ਕਿਤੇ ਆਪਣੇ ਖੂਹਾਂ ਤੇ ਜਾਣਾ, ਤੁਹਾਡੇ ਪੱਗਾਂ ਬੰਨੀਆਂ ਹੋਣੀਆਂ ਇੱਥੇ ਤੁਹਾਡੇ, ਅਸੀਂ ਡਰ ਜਾਣਾ। ਉਹਨੇ ਕਹਿਣਾ ਨਾ ਬੇਟੇ ਅਸੀਂ ਕੁਝ ਨਹੀਂ ਤੁਹਾਨੂੰ ਕਹਿਣਾ, ਤੁਸੀਂ ਲੰਬੜਿਆਂ ਦੀਆਂ ਧੀਆਂ। ਮੇਰਾ ਤਾਇਆ ਲੰਬੜ ਸੀ ਬਹੁਤ। ਅੱਛਾ। ਹੁਣ ਉਹ ਉੱਥੇ ਤੁਸੀਂ ਲਗਭਗ ਮੇਰਾ ਖਿਆਲ ਕੋਈ 27 ਸਾਲ ਗੁਜ਼ਾਰੇ। ਹਾਂ। ਤੇ ਹੁਣ ਉਹ ਵਤਨ ਚੇਤੇ ਆਂਦਾ ਜਾਂਦੇ ਆ। ਹੁਣ ਜਾਂਦੇ ਹੋ? ਇੰਡੀਆ ਜਾਂਦੇ ਹੋ? ਥੋੜਾ ਕੁ ਚਿਰ ਹੋਇਆ ਮੈਂ ਫਿਰ ਕੇ ਆਈ। ਵਾਹ ਜੀ ਵਾਹ। ਆਪਣਾ ਵਤਨ ਆ ਫਿਰ ਵੀ। ਫਿਰ ਹੁਣ ਉੱਥੇ ਸਾਰੇ ਡੋਲੀ ਕੇ ਦੂੜੇ ਤੇ ਸਰਾਰਾ ਨਾਜ਼ਕਾ ਤੇ ਜਿਹੜਾ ਦੂੜੇ ਜਿਹੜੇ ਉਹ ਤੁਹਾਡੇ ਹੀ ਆ। ਉਹਨਾਂ 'ਚ ਵੀ ਇੱਕ ਵਾਰੀ ਗਏ ਸੀ ਆਪਣੇ ਵਤਨ। ਇੱਕ ਵਾਰੀ ਬਹੁਤ ਚਿਰ ਹੋ ਗਿਆ ਜਦ ਹੁਣ ਤਾਂ ਮੇਰੀ ਵੀ 100 ਸਾਲ ਦੀ ਉਮਰ ਹੋ ਗਈ। ਐਵੇਂ ਕਿਤੇ ਸਾਨੂੰ ਨਾ ਇੱਜ਼ਤ ਨਾਲ ਉਹਨਾਂ ਨੇ ਬਹੁਤ ਉਹ ਧੀਆਂ ਵਾਂਗ ਸਮਝਦੇ ਸੀ। ਉਹਨਾਂ ਦੇ ਧੀਆਂ ਦੀਆਂ ਸ਼ਾਦੀਆਂ ਹੋਈਆਂ ਸਿੱਖਾਂ ਦੀਆਂ ਧੀ ਜਿਹੜੀ ਸਾਡੀ ਗੁਆਂਢੀ ਸੀ ਜਾਂਝ ਆਈ ਬੱਸਾਂ ਦੇ ਵਿੱਚ। ਉਹ ਮੁੰਡਾ ਬੱਸ ਚਲਾਉਂਦਾ ਸੀ, ਜਿਹੜੀ ਸਾਡੀ ਸਹੇਲੀਆਂ। ਅਸੀਂ ਉੱਥੇ ਖਾਣਾ ਉੱਥੇ ਪੀਣਾ। 3 ਧੀਆਂ ਸੀ ਉਹਦੇ ਤੇ 2 ਉਹਦੇ ਬੇਟੇ ਸੀ ਤੇ ਜ਼ਿਆਦਾ ਫਿਰ ਕੈਨੇਡਾ ਰਹਿੰਦੇ ਹੁੰਦੇ ਸੀ। ਅੱਛਾ। ਵੈਸੇ ਧਿਆਨ ਜਦੋਂ ਪੈਂਦਾ ਥੋੜਾ ਪੁਰਾਣੇ ਵਾਲੇ ਪਾਸੇ ਚਾਤੀ ਜਾਂਦੀ ਹੈ। ਹਾਂਜੀ। ਤੇ ਉਹ ਪਿੰਡ ਸਾਰਾ ਅੱਖਾਂ ਮੂਹਰੇ ਆ ਜਾਂਦਾ ਤੇ ਨਹੀਂ ਹੈ ਤੇ ਆਪਣੇ ਘਰ ਆ ਜਾਂਦਾ। ਮੈਨੂੰ ਇਹਨਾਂ ਦੀ ਬੇਟੀ ਜੀ ਦੱਸ ਰਹੇ ਨੇ, ਰੂਬੀਨਾ ਜੀ ਦੱਸ ਰਹੇ ਨੇ ਕਿ ਇਹ ਇੰਡੀਆ ਨਹੀਂ ਗਏ, ਲੇਕਿਨ ਜੋ ਇਹ ਸੁਪਨਿਆਂ ਦੇ ਵਿੱਚ ਖਾਬਾਂ ਦੇ ਵਿੱਚ ਜਾਂਦੇ ਨੇ ਉਹਦਾ ਫਿਰ ਉਹ ਇਹ ਸਮਝਦੇ ਆ ਕਿ ਅਸੀਂ ਇੰਡੀਆ ਤੋਂ ਮੈਂ ਚੱਕਰ ਲਾ ਲਿਆ ਵਾ। ਸੋ ਇਹ ਉਹ ਸਾਂਝਾਂ ਨੇ, ਇਹ ਉਹ ਬਚਪਨ ਦੀਆਂ ਚੀਜ਼ਾਂ ਨੇ ਜੋ ਇਨਸਾਨ ਇਹਨਾਂ ਚੀਜ਼ਾਂ ਨਾਲ ਜੁੜਿਆ ਹੁੰਦਾ ਹੈ। ਔਰ ਇਸ ਕਰਕੇ ਹੀ ਇਨਸਾਨ ਖਾਬਾਂ ਦੇ ਵਿੱਚ ਸੁਪਨਿਆਂ ਦੇ ਵਿੱਚ ਫਿਰ ਇਹਨਾਂ ਥਾਵਾਂ 'ਤੇ ਪਹੁੰਚਦਾ ਹੈ। ਇਹੀ ਉਹ ਸਾਂਝਾਂ ਨੇ ਜੋ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਸੋ ਆਪਾਂ ਕੋਸ਼ਿਸ਼ ਕਰੀ ਦੀ ਹੈ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਇਹਨਾਂ ਬਜ਼ੁਰਗਾਂ ਰਾਹੀਂ, ਇਹਨਾਂ ਰੂਹਾਂ ਰਾਹੀਂ ਇੱਕ ਪਿਆਰ ਭਰਿਆ ਅਮਨ ਦਾ ਸੰਦੇਸ਼ ਜਿਹੜਾ ਹੈ ਉਹ ਦੇਈਏ। ਨਾਲ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਵੀ ਦੱਸੀਏ ਕਿ ਉਹ ਜਿਹੜੇ ਸਿੱਖ ਸਨ ਉਹ ਇਹਨਾਂ ਦੀ ਇੱਜ਼ਤ ਕਰਦੇ ਸੀ। ਉਹ ਕਹਿੰਦੇ ਸਾਡੀਆਂ ਧੀਆਂ ਲੰਬੜਾਂ ਦੀ, ਮੇਰਾ ਤਾਇਆ ਲੰਬੜ ਸੀ, ਕਹਿਣਾ ਲੰਬੜਾਂ ਧੀਆਂ ਜਿੱਦਾਂ ਨੇ ਸਾਡੀਆਂ ਧੀਆਂ ਅਸੀਂ ਨਹੀਂ ਕੁਛ ਵੀ ਕਹਿਣਾ। ਸਾਡਾ ਜਥਾ ਤੁਹਾਡਾ ਆਉਂਦਾ ਹੁੰਦਾ ਸੀ ਪਿੰਡ 'ਚ ਤੇ ਉਧਰ ਮੇਰੇ ਦੇਰ ਦਾ ਵੀ ਫੌਜ ਆਉਂਦੀ ਹੁੰਦੀ ਸੀ। ਕੋਈ ਹਰਕਤ ਨਹੀਂ ਕੀਤੀ ਉਧਰ ਹੀ। ਫੁੱਲਾਂ ਵਾਂਗ ਘਰੋਂ ਉੱਠੇ ਹਾਂ ਅਸੀਂ ਤੇ ਮੇਰਾ ਦੇਰ ਜਿਹੜਾ ਮੇਜਰ ਸੀ ਉਹ ਕਹਿੰਦਾ ਚਣੇ ਬਣਾ ਲਓ, ਜਿੱਥੇ ਕਿਤੇ ਬਵਾਂਗੇ ਤਾਂ ਚੱਬ ਤਾਂ ਲਵਾਂਗੇ ਨਾ। ਅਸੀਂ ਫਿਰ ਜਲੰਧਰ ਰਿਹਾਇਸ਼ ਕੀਤੀ। ਜਲੰਧਰ ਆਏ ਹਾਂ ਤੇ ਘਰ ਖਾਲੀ, ਸਿੱਖ ਤੁਹਾਡੇ ਵਰਗੇ ਸਿੱਖ
ਤੁਹਾਡੀਆਂ ਸਾੜੀਆਂ ਕੱਪੜ ਤੁਹਾਡਾ ਬਹੁਤ ਪਿਆ ਮੈਂ ਨਹੀਂ ਕਹਿਣਾ ਬਸ ਮੈਂ ਸੱਚ ਬੋਲਾਂਗੀ ਤੁਹਾਡੀਆਂ ਸਾੜੀਆਂ ਚਾਦਰਾਂ ਉੱਦਾਂ ਹੀ ਪਈਆਂ ਕਿ ਕੱਪੜੇ ਲੀੜੇ ਅਸੀਂ ਵੀ ਘਰਾਂ ਚੁੱਕ ਕੇ ਲੈ ਅਸੀਂ ਤਾਂ ਘਰੋਂ ਤਿੰਨੇ ਕੱਪੜੇ ਪਾ ਕੇ ਮੇਰੇ ਦੇ ਲੈ ਸੀ ਕਹਿੰਦੇ ਚਣੇ ਬਣਾ ਕੇ ਲੈ ਸੀ ਵੀ ਜਿੱਥੇ ਕਿਤੇ ਰਵਾਂਗੇ ਅਸੀਂ ਆ ਕੇ ਜੇ ਲੰਦਰ ਠਹਿਰੇ ਤੇ ਤੁਸੀਂ ਲੋਕ ਪਹਿਲਾਂ ਹੀ ਉੱਥੇ ਨਿਕਲ ਗਏ ਤੁਸੀਂ ਚੱਕਿਆ ਕੋਈ ਸ਼ੈ ਨਹੀਂ ਅਸੀਂ ਲੋਕਾਂ ਨੇ ਚੱਕਿਆ ਤੁਹਾਡਾ ਕੰਮ ਸਾੜੀਆਂ ਕੱਪੜੇ ਤੁਹਾਡੇ ਲੋਕਾਂ ਜੀ ਇਹ ਉਹ ਸਾਂਝਾਂ ਨੇ ਇਹ ਉਹ ਗੀਤਾਂ ਨੇ ਕਿ ਲੋਕਾਂ ਨੇ ਆਪਣੇ ਉਹਨਾਂ ਸਰਦਾਰਾਂ ਦੇ ਨਾਂ ਤੇ ਆਪਣੇ ਬੱਚਿਆਂ ਦੇ ਨਾਮ ਤੱਕ ਰੱਖੇ ਸੋ ਆਪਾਂ ਵੀ ਕੋਸ਼ਿਸ਼ ਕਰਾਂਗੇ ਵੀਡੀਓ ਰਾਹੀਂ ਕਿ ਮਾਤਾ ਜੀ ਦੇ ਜਿਹੜੀਆਂ ਉਹ ਸਹੇਲੀਆਂ ਸਨ ਕਿਉਂਕਿ ਉਹ ਉਹਨਾਂ ਦੇ ਵੱਡ ਵਡੇਰਿਆਂ ਦਾ ਨਾਂ ਤੇ ਉਹ ਨਹੀਂ ਦੱਸ ਸਕੇ ਲੇਕਿਨ ਜੋ ਸਹੇਲੀਆਂ ਸਨ ਜ਼ਾਹਰ ਹੈ ਉਸ ਪਿੰਡ ਦੇ ਵਿੱਚ ਜੋ ਲੋਕ ਰਹਿੰਦੇ ਹੋਣੇ ਉਹਨਾਂ ਨੂੰ ਪਤਾ ਹੋਣਾ ਕਿ ਇਹ 2-3 ਘਰ ਹੀ ਵਸਦੇ ਸੀ ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹ ਸਹੇਲੀਆਂ ਜਾਂ ਅੱਗੇ ਉਹਨਾਂ ਦੀ ਜਿਹੜੀ ਔਲਾਦ ਹੈ ਉਹ ਉਹਨਾਂ ਨਾਲ ਜ਼ਰੂਰ ਇਹਨਾਂ ਨੂੰ ਮਿਲਵਾਇਆ ਜਾਏ